ਪੰਜਾਬੀ ਰੇਡੀਓ USA ਪੇਸ਼ ਕਰਦਾ ਹੈ ਸਮਾਜਿਕ, ਆਰਥਿਕ, ਰਾਜਨੀਤਿਕ ਅਤੇ ਧਾਰਮਿਕ ਮਸਲਿਆਂ ਤੇ ਇੱਕ ਝਾਤ ਨਜ਼ਰੀਆ। नमस्कार, आदाब, सत श्री अकाल जी। पंजाबी रेडियो USA ਤੁਸੀਂ ਸੁਣ ਰਹੇ ਹੋ। ਸੱਜਣੋ, ਮਿੱਤਰੋ, ਪਿਆਰਿਓ, ਬੇਲੀਓ, ਸਹੇਲੀਓ, ਪਹੁੰਚ ਗਏ ਜੀ ਅਸੀਂ ਲੈ ਕੇ ਤੁਹਾਡਾ ਪਸੰਦੀਦਾ ਪ੍ਰੋਗਰਾਮ ਨਜ਼ਰੀਆ। ਮੈਂ ਹਾਂ ਚਰਨਜੀਤ ਜੋਗੀ। ਮੈਂ ਹਾਂ ਇਕਵਿੰਦਰ। ਪਿਆਰ ਨਾਲ ਤੁਸੀਂ ਮੈਨੂੰ ਕਹਿੰਦੇ ਹੋ ਇੱਕੂ। ਜ਼ਿਆਦਾ ਪਿਆਰ ਨਾਲ ਨਾ ਕਿਉਂ? ਆਏ ਹਾਏ, ਨਜ਼ਰ ਲੱਗ ਜਾਊਗੀ। ਮੈਂ ਕਹਾਂ ਜੀ ਸੱਚੇ ਮੁੱਚੇ। ਹੋਰ ਸੁਣਾਓ, ਕਿਵੇਂ? ਠੀਕ ਠਾਕ ਹੋ? ਮੈਂ ਬਿਲਕੁਲ ਠੀਕ ਠਾਕ, ਪਰਫੈਕਟ, ਵਧੀਆ। ਤੁਸੀਂ ਦੱਸੋ? ਮੈਂ ਕਹਾਂ ਜੀ ਆਪਾਂ ਵੀ ਐਂ ਠੀਕ ਠਾਕ, ਚੜ੍ਹਦੀ ਕਲਾ, ਬਾਗੋ ਬਾਗ, ਗਾਰਡਨ। ਆਏ ਹਾਏ, ਗਾਰਡਨ। ਵੈਸੇ ਦੇਖੋ, ਆਪਾਂ ਕਹਿੰਦੇ ਆ ਨਾ ਵੀ ਮੈਂ ਕਿਹਾ ਵੀ ਮੇਰੇ ਨਾਲ ਜ਼ਿਆਦਾ ਪਿਆਰ ਨਾਲ ਨਾ ਲਿਓ, ਨਜ਼ਰ ਲੱਗ ਜਾਏ। ਆਹੋ, ਹੈ ਨਾ? ਬਹੁਤ ਵਹਿਮਣਿਆ ਤੂੰ। ਨਹੀਂ, ਇੰਨੀ ਵਹਿਮਣ ਮੈਂ ਨਹੀਂ। ਪਾਂਡਿਆ ਤੂੰ। ਸਾਰੇ ਹੁੰਦੇ ਨੇ, ਤੁਸੀਂ ਵੀ ਬਥੇਰੇ ਹੋ। ਲੈ, ਮੈਂ ਕਿਤੇ ਤਬੀਤ ਬੰਨੀ ਫਿਰਦਾ ਡੋਲੇ ਨਾਲ, ਤੇ ਮੈਂ ਬੰਨਿਆ ਹੋਇਆ, ਮੇਰੇ ਡੋਲੇ ਦੇਖ ਲਓ। ਤੇ ਫੇਰ ਕਿਦਾਂ ਕਹਿੰਦੀ ਨਜ਼ਰ ਲੱਗ ਜੂਗੀ। ਦੇਖੋ, ਸਾਡੇ ਮਤਲਬ ਸਮਾਜ ਵਿੱਚ, ਆਪਣੀ ਇੰਡੀਅਨ ਕਲਚਰ ਵਿੱਚ ਅਕਸਰ ਇਹ ਹੁੰਦਾ ਨਾ ਕਿ ਨਜ਼ਰ ਤੋਂ ਬੜੇ ਡਰਦੇ ਲੋਕ, ਕਿ ਬੱਚੇ ਨੂੰ ਜੀ ਨਜ਼ਰ ਲੱਗ ਗਈ, ਲੂਣ ਵਾਰ ਦੋ। ਅੱਜ ਕੱਲ ਕਹਿੰਦੇ ਪੱਤੀ ਵੀ ਵਾਰ ਦੋ, ਕਈ ਕੁਝ ਹੋ ਜਾਂਦਾ ਹੈ ਨਾ। ਬਿਲਕੁਲ, ਮਿਰਚਾਂ ਵੀ ਵਾਰਦੇ ਹੁੰਦੇ ਸੀ। ਮੈਂ ਸੋਚਦੀ ਕਿ ਆਪਾਂ ਜੀ ਨਹੀਂ ਵਹਿਮਾਂ ਪਰ ਮਚੇ। ਬਸ ਮੈਂ ਕਿਹਾ ਮੇਰਾ ਨਾ ਪਿਆਰ ਨਾਲ ਜ਼ਿਆਦਾ ਨਜ਼ਰ ਲੱਗ ਜਾਊਗੀ। ਅੱਲਾ, ਸਾਡੇ ਵਿੱਚ DNA ਵਿੱਚ ਵਸਿਆ ਹੋਇਆ ਹੈ। ਹਾਂ, ਤੇ ਇਹ ਇਕੱਲਾ ਸਾਡੇ ਨਹੀਂ, ਬਹੁਤ ਸਾਰੇ ਲੋਕਾਂ ਦੇ ਹੈਗਾ ਜੀ। ਸੋ ਇਹ ਵਹਿਮ ਭਰਮ ਜਿਹੜੇ ਸਾਡੀ ਜ਼ਿੰਦਗੀ ਦੇ ਵਿੱਚ ਇੱਕ ਬਹੁਤ ਵੱਡੀ ਅਹਿਮੀਅਤ ਰੱਖਦੇ ਆ ਜੀ। ਇਹਨਾਂ ਨੂੰ ਅਸੀਂ ਕਿੱਦਾਂ ਮਨਫੀ ਕਰ ਦਈਏ, ਛਿੱਲ ਕੇ ਭਾਵੇਂ ਚਮੜੀ ਵੀ ਲਾ ਦਿਓ ਸਾਡੀ, ਤਾਂ ਵੀ ਨਹੀਂ ਲੱਥਣੇ। ਖੈਰ, ਇਹਨਾਂ ਵਹਿਮਾਂ ਭਰਮਾਂ ਦੇ ਉੱਪਰ ਅੱਜ ਪ੍ਰੋਗਰਾਮ ਨਜ਼ਰੀਆ ਦੇ ਵਿੱਚ ਅਸੀਂ ਟੀਕਾ ਟਿੱਪਣੀ ਕਰਾਂਗੇ ਜੀ। ਪੰਜਾਬੀ ਰੇਡੀਓ USA ਤੇ ਇਕਵਿੰਦਰ ਐਂਡ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਐਂਡ ਚਰਨਜੀਤ, ਮੈਂ ਜਦੋਂ ਕਾਲਜ ਵਿੱਚ ਹੁੰਦੀ ਸੀ ਨਾ, ਤੇ ਕਦੀ ਵੀ ਮੈਂ ਆ ਕੇ ਆਪਣੀ ਮੰਮੀ ਨੂੰ ਕਹਿਣਾ ਇੰਡੀਆ ਦੇ ਵਿੱਚ ਕਿ ਮੇਰੇ ਤੋਂ ਜੀ ਮਿਰਚਾਂ ਵਾਰ ਦੋ। ਮਤਲਬ ਸੈਟਰਡੇ ਆਉਣਾ ਤੇ ਸੰਡੇ ਵਾਪਸ ਚਲ ਜਾਣਾ। ਮੰਮੀ ਨੇ ਕਹਿਣਾ ਤੂੰ ਬੜੀ ਸੋਹਣੀ ਹੈ, ਤੇਰੇ ਤੋਂ ਮਿਰਚਾਂ ਵਾਰ ਦੇ, ਤੈਨੂੰ ਨਜ਼ਰ ਲੱਗ ਗਈ। ਦੱਸੋ, ਮੰਮੀ ਏਦਾਂ ਕਹਿੰਦੀ ਹੁੰਦੀ ਹੈ ਕੋਈ? ਮੰਮੀ ਤਾਂ ਨਜ਼ਰ ਉਤਾਰਦੀਆਂ ਹੁੰਦੀਆਂ ਹੈ ਨਾ। ਤੇ ਮੇਰੀ ਮੰਮੀ ਕਹਿੰਦੀ ਸੀ ਬੜੀ ਸੋਹਣੀ ਹੈ ਤੂੰ, ਤੈਨੂੰ ਨਜ਼ਰ ਲੱਗ ਗਈ। ਅਸਲ ਵਿੱਚ ਮਿਰਚਾਂ ਅਗਲੇ ਨੇ ਤੁਰਕੇ ਵਾਸਤੇ ਰੱਖੀਆਂ ਹੁੰਦੀਆਂ ਸੀਗੀਆਂ। ਹਾਂ, ਤੇ ਜਿਹੜੇ ਸਿਆਣੇ ਲੋਕ ਆ ਨਾ, ਉਹ ਇਦਾਂ ਦੇ ਕੰਮਾਂ ਦੇ ਵਿੱਚ ਨਹੀਂ ਪੈਂਦੇ। ਪਰ ਆਮ ਤੌਰ ਤੇ ਮੈਂ ਇਹ ਗੱਲ ਕਹਿ ਸਕਦਾ ਕਿ ਸਾਡੇ ਭਾਰਤ ਦੀਆਂ 99% ਬੀਬੀਆਂ ਇਹੀ ਸੋਚਦੀਆਂ ਕਿ ਉਹਨਾਂ ਦੇ ਪੁੱਤ ਨੇ ਵਧੀਆ ਪੇਪਰ ਤਾਂ ਸਿਰਫ ਦਹੀਂ ਖਾ ਕੇ ਮਿੱਠੇ ਵਾਲਾ ਨਾ ਫੇਰ ਹੀ ਕਰਨਾ। ਐਂਡ ਜਿਹੜੀ ਨਜ਼ਰ ਲੱਗੀ ਹੋਈ ਉਹ ਵੀ ਸਿਰਫ ਮੰਗਲਵਾਰ ਮਿਰਚਾਂ ਵਾਰਨ ਨਾਲ ਉਤਰੀ ਨਹੀਂ ਆ, ਬੁੱਧਵਾਰ, ਵੀਰਵਾਰ, ਸ਼ੁੱਕਰਵਾਰ ਨਹੀਂ ਉਤਰਦੀ। ਨੋ। ਸੋ ਇਦਾਂ ਦੀਆਂ ਬੜੀਆਂ ਗੱਲਾਂ ਨਹੀਂ ਕਰਦੇ ਆ। ਸਿੱਧੀ ਸਾਦੀ ਜੱਟੀ ਸਾਡੀ ਪਰੀਆਂ ਤੋਂ ਸੋਹਣੀ, ਅਸੀਂ ਕੀ ਲੈਣਾ ਕਿਸੇ ਦੇ ਮੁੱਖ ਸ਼ਿੰਗਾਰੇ ਤੋਂ ਮਿੱਤਰਾ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਆ ਹਰਜੀਤ ਹਰਮਨ ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA। ਹਰ ਚੜ੍ਹਦੀ ਸਵੇਰ ਤੋਂ ਢਲਦੀ ਰਾਤ ਤਾਈਂ, ਸਾਲ ਦੇ 365 ਤੇ ਹਫਤੇ ਦੇ 7 ਦਿਨ ਸੁਣਦੇ ਰਹੋ ਆਪਣਾ ਮਾਨਯੋਗ ਤੇ ਮਨ ਪਾਉਂਦਾ ਰੇਡੀਓ, ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਤੇ ਤੁਸੀਂ ਇਸ ਵੇਲੇ ਪ੍ਰੋਗਰਾਮ ਨਜ਼ਰੀਆ ਸੁਣ ਰਹੇ ਹੋ। ਤੇ ਇੱਕ ਗੱਲ ਮੈਂ ਤੁਹਾਨੂੰ ਸੁਣਾਉਣੀ ਚਾਹੁੰਦਾ। ਕਿਹੜੀ? ਇੱਕ ਵਾਰ ਇੱਕ ਬੰਦਾ ਨਾ ਕਿਤੇ ਗਿਆ ਮੱਥਾ ਟੇਕਣ। ਉਹ ਬਹੁਤ ਉੱਚਾ ਪਹਾੜੀ ਦੇ ਉੱਪਰ, ਉਹਨੇ ਜਿਸ ਜਗ੍ਹਾ ਤੇ ਮੱਥਾ ਟੇਕਣ ਜਾਣਾ ਸੀ ਨਾ, ਬਹੁਤ ਉੱਚਾ ਸੀ ਤੇ ਉੱਥੇ ਲੋਕਾਂ ਦੀ ਲੰਬੀ ਲਾਈਨ ਲੱਗੀ ਹੋਈ। ਉਹ ਕਹਿੰਦਾ, ਯਾਰ ਜੇਕਰ ਮੈਂ ਏਦਾਂ ਮੱਥਾ ਟੇਕਣ ਲੱਗ ਪਿਆ ਲਾਈਨ ਦੇ ਵਿੱਚ ਲੱਗ ਕੇ, ਤਾਂ ਮੇਰੀ ਤਾਂ ਵਾਰੀ ਨਹੀਂ ਆਉਣੀ। ਅੱਛਾ, ਮੈਨੂੰ ਤੇ ਇੱਥੇ ਕੱਲ ਦੀ ਵੀ ਸ਼ਾਮ ਪੈ ਜਾਣੀ ਆ। ਉਹਨੇ ਨਾ ਨਾਲ ਆਪਣੇ ਖੋਤਾ ਲਿਆਂਦਾ ਹੋਇਆ ਸੀ। ਉਹਨੇ ਕੀ ਕੀਤਾ, ਖੋਤੇ ਦੀ ਪੂਛ ਦੇ ਨਾਲ 4 ਵਾਲ ਤੋੜੇ, ਉਹਨੇ ਆਪਣੇ ਸਿਰ ਤੋਂ ਦੀ ਘੁਮਾਏ ਤੇ ਲਓ ਜੀ, ਉਹਨੇ ਨਾਲ ਚੁੱਲ੍ਹਾ ਜਿਹਾ ਬਣਦਾ ਸੀਗਾ, ਉਹਦੇ ਵਿੱਚ ਬਾਲ ਕੇ ਤੇ ਅੱਗ ਲਾ ਕੇ ਤੇ ਆਪ ਸਾਈਡ ਤੇ ਖੜਾ ਹੋ ਗਿਆ। ਉਹਦਾ ਨਾਲ ਦਾ ਪੁੱਛਣ ਲੱਗਾ, ਯਾਰ ਕਿ ਨਹੀਂ ਕੀ ਕੀਤਾ? ਕਹਿੰਦਾ, ਖੋਤਾ ਬਹੁਤ ਪਹੁੰਚਿਆ ਹੋਇਆ। ਅੱਛਾ, ਇਹਦੀ ਪੂਛ ਤੋਂ ਏਦਾਂ ਆਪਾਂ ਪਾਲ ਪੱਟ ਕੇ ਨਾ ਇਹਨੂੰ ਕਰੀਏ, ਸਿਰ ਤੋਂ ਦੀ ਘੁਮਾ ਕੇ ਅੱਗ ਦੇ ਵਿੱਚ ਸੁੱਟ ਦਈਏ, ਤੁਹਾਡੀ ਮਨੋਕਾਮਨਾ ਪੂਰੀ ਹੁੰਦੀ ਹੈ। ਅੱਛਾ, ਲਓ ਜੀ, ਉਹ ਵੀ ਗਿਆ
ਉਤੋਂ ਮੋਹਰਲਾ ਵੀ ਗਿਆ, ਸਾਰੇ ਗਏ, ਮਤਲਬ ਲਾਈਨ ਹਟ ਗਈ। ਉਧਰ ਲਾਈਨ ਤੇ ਹਟ ਗਈ, ਇੱਧਰ ਲੋਕਾਂ ਨੇ ਖੋਤਾ ਵਿਚਾਰਾ ਐਨ ਰੜਾ ਮੈਦਾਨ ਕਰ ਦਿੱਤਾ। ਆਏ ਹਾਏ ਵਿਚਾਰਾ। ਹਾਂ। ਵੈਸੇ ਚਰਨਜੀਤ ਮੈਨੂੰ ਲੱਗਦਾ ਕਿ ਆਪਣੇ ਜਿੰਨੇ ਵਹਿਮ ਭਰਮ ਨੇ ਨਾ, ਜੀ, ਉਹਨਾਂ ਦੀ ਸ਼ੁਰੂਆਤ ਕਿਸੇ ਨਾ ਕਿਸੇ ਇਦਾਂ ਦੀ ਗੱਲ ਤੋਂ ਹੀ ਹੋਈ ਆ, ਕੋਈ ਉਹਨਾਂ ਦੇ ਪਿੱਛੇ ਲੌਜੀਕ ਹੈ ਨਹੀਂ ਬਹੁਤਾ। ਬਿਲਕੁਲ। ਜਿਹੜੇ ਅਸੀਂ ਵਹਿਮ ਭਰਮ ਪਾਲੀ ਬੈਠੇ ਆ ਉਹ ਜੀ। ਸਿਰਫ ਇਸੇ ਤਰ੍ਹਾਂ ਹੀ ਖੋਤਾ ਰੜਾ ਕਰਨ ਵਾਲੇ ਹੀ ਆ। ਪੰਜਾਬੀ ਰੇਡੀਓ USA ਤੇ ਇਕਵਿੰਦਰ ਐਂਡ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਨਜ਼ਰੀਆ ਐਂਡ ਗੱਲ ਅਸੀਂ ਕਰ ਰਹੇ ਹਾਂ ਵਹਿਮਾਂ ਭਰਮਾਂ ਦੀ। ਦੇਖੋ ਆਪਣੇ ਅਕਸਰ ਇੱਕ ਗੱਲ ਹੁੰਦੀ ਹੈਗੀ ਆ ਕਿ ਵੀਰਵਾਰ ਨੂੰ ਕੱਪੜੇ ਨਹੀਂ ਧੋਣੇ, ਵੀਰਵਾਰ ਨੂੰ ਸਿਰ ਨਹੀਂ ਧੋਣਾ, ਸ਼ਨੀਵਾਰ ਨੂੰ ਸਿਰ ਨਹੀਂ ਧੋਣਾ, ਮੰਗਲਵਾਰ ਨੂੰ ਗੋਹਾ ਨਹੀਂ ਲਿਆਉਣਾ। ਹਾਂ, ਪੁਰਾਣੇ ਬਜ਼ੁਰਗਾਂ ਨੇ ਬਣਾਇਆ ਆ। ਪਰ ਇਹਦੇ ਪਿੱਛੇ ਵੀ ਲੌਜੀਕ ਮੈਨੂੰ ਲੱਗਦਾ ਇਹਦੇ ਪਿੱਛੇ ਤਾਂ ਸੀਗਾ। ਅੱਛਾ, ਇਹਦੇ ਵਿੱਚ ਕੀ ਲੌਜਿਕ ਸੀ ਦੱਸੀ ਜਰਾ। ਪੁਰਾਣੇ ਜ਼ਮਾਨੇ ਵਿੱਚ ਕੀ ਸੀਗਾ ਕਿ ਪਾਣੀ ਜਿਹੜਾ ਸੀਗਾ ਬਹੁਤ ਰੈਡਲੀ ਅਵੇਲੇਬਲ ਨਹੀਂ ਸੀ, ਜਾਂ ਬੰਦੇ ਨੂੰ ਨਹਿਰਾਂ ਤਲਾਬਾਂ ਤੇ ਜਾਣਾ ਪੈਂਦਾ ਸੀ, ਜਾਂ ਖੂਹ ਚੋਂ ਕੱਢਣਾ ਪੈਂਦਾ ਸੀ। ਹੁਣ ਹਰ ਰੋਜ਼ ਕਿੰਨਾ ਪਾਣੀ ਕੱਢ ਕੇ ਲਿਆਏ ਕਿ ਘਰ ਦਾ ਕੰਮ ਵੀ ਹੋਵੇ, ਪੀਣ ਲਈ ਵੀ ਬਚੇ, ਸਾਰੇ ਬੰਦਿਆਂ ਦੇ ਨਹਾਉਣ ਲਈ, ਕੱਪੜੇ ਧੋਣ ਲਈ ਵੀ ਹੋਵੇ। ਸੋ ਮੇਬੀ ਅਗਲਿਆਂ ਨੇ ਕਹਿਤਾ ਹੋਊਗਾ ਕਿਤੇ ਵੀ ਪਾਣੀ ਬਚਾਉਣ ਕਰਕੇ ਭੇਦਣ ਨਾ ਹੋ, ਤੇ ਲੋਕਾਂ ਨੇ ਉਹ ਗੱਲ ਨੂੰ ਨਹੀਂ ਸੋਚਿਆ ਕਿ ਇਹਦਾ ਰੀਜ਼ਨ ਕੀ ਹੈ। ਉਹਨਾਂ ਨੇ ਬਣਾ ਲਿਆ ਹੁਣ ਚਾਹੇ ਪਾਣੀ ਆਪਣੇ ਕੋਲ ਰੈਡਲੀ ਅਵੇਲੇਬਲ ਹੈ, ਫਿਰ ਵੀ ਕਹਿੰਦੇ ਨਾ ਜੀ ਵੀਰਵਾਰ ਕੱਪੜੇ ਨਹੀਂ ਜੀ ਅਸੀਂ ਧੋਣੇ। ਉਹ ਮੈਂ ਤਾਂ ਕਹਿੰਦਾ ਹੁਣ ਤਾਂ ਸੱਚੀ ਉਹਨਾਂ ਨੂੰ ਮੰਨਣਾ ਚਾਹੀਦਾ। ਕਿਉਂ? ਵੀਰਵਾਰ ਕੱਪੜੇ ਨਹੀਂ ਧੋਣੇ, ਮੰਗਲਵਾਰ ਸਿਰ ਨਹੀਂ ਧੋਣਾ, ਇਦਾਂ ਨਹੀਂ ਕਰਨਾ ਤਾਂ ਕਿ ਚਾਹੀਦਾ ਪਾਣੀ ਬਚੇ। ਉਹ ਪਾਣੀ ਬਚੇ। ਸਿੱਧੀ ਸਾਦੀ ਜੱਟੀ ਸਾਡੀ ਪਰੀਆਂ ਤੋਂ ਸੋਹਣੀ, ਪਰੀਆਂ ਤੋਂ ਸੋਹਣੀ, ਅਸੀਂ ਕੀ ਲੈਣਾ ਕਿਸੇ ਦੇ ਮੁੱਖ ਸ਼ਿੰਗਾਰੇ ਤੋਂ ਮਿੱਤਰਾ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਆ ਹਰਜੀਤ ਹਰਮਨ ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਤੁਸੀਂ ਸੁਣ ਰਹੇ ਹੋ ਜੀ, ਤੇ ਪ੍ਰੋਗਰਾਮ ਚੱਲ ਰਿਹਾ ਹੈ ਇਸ ਵੇਲੇ ਨਜ਼ਰੀਆ, ਤੇ ਗੱਲ ਕਰਦੇ ਆ ਕਿ ਕੋਈ ਬੰਦਾ ਇਸੇ ਤਰ੍ਹਾਂ ਹੀ ਜਾ ਰਿਹਾ ਸੀ ਕਿਤੇ ਰਾਸਤੇ ਦੇ ਵਿੱਚ, ਉਹ ਬੈਠਾ ਤੇ ਉਹ ਵਿਚਾਰਾ ਨਾ ਜਿਸ ਥਾਂ ਤੇ ਬੈਠਾ ਸੀ ਉਹਨੇ ਇੱਕ ਖੇਡ ਜੀ ਸੋਝੀ। ਉਹਦਾ ਯਾਰ ਨਿੱਕੇ ਹੁੰਦੇ ਆਪਾਂ ਪੈਰਾਂ ਦੇ ਉੱਪਰ ਮਿੱਟੀ ਥੱਪ ਕੇ ਨਾ ਇੱਕ ਘਰ ਜਿਹਾ ਬਣਾਉਂਦੇ ਹੁੰਦੇ ਸੀ। ਬਿਲਕੁਲ ਬਿਲਕੁਲ ਹਨਾ, ਉਹਨੇ ਉਸੇ ਤਰ੍ਹਾਂ ਹੀ ਉਹ ਮਿੱਟੀ ਦੀ ਚੱਕੀ ਇਕੱਠੀ ਕੀਤੀ, ਪੈਰ ਤੇ ਰੱਖੀ, ਉਹ ਘਰ ਬਣਾਤਾ। ਨਾਲ ਦੀ ਨਾਲ ਉਹਨੇ ਕੀ ਕੀਤਾ, ਕਹਿੰਦਾ ਯਾਰ ਉਹਦਾ ਦਿਲ ਹੁੰਦਾ ਨਾ ਵੀ ਅੰਦਰ ਬੱਚਾ ਤਾਂ ਹੈਗਾ ਹੀ ਆ ਨਾ। ਉਹ ਕਹਿੰਦਾ ਯਾਰ ਮੇਰਾ ਘਰ ਕੋਈ ਤੋੜ ਨਾ ਜਾਵੇ। ਉਹਨੇ 2-4 ਇੱਟਾਂ ਲਈਆਂ, ਉਹ ਇੱਟਾਂ ਉਹਦੇ ਉੱਪਰ ਰੱਖ ਦਿੱਤੀਆਂ। ਅੱਛਾ, ਠੀਕ ਹੈ ਜੀ। ਉਹ ਇੱਟਾਂ ਉਹਦੇ ਉੱਪਰ ਰੱਖ ਦਿੱਤੀਆਂ ਤਾਂ ਉਹ ਚਲਾ ਗਿਆ, ਆਪਣੇ ਅੱਗੇ ਕੰਮ ਤੇ ਨਿਕਲ ਗਿਆ। ਆਉਂਦੇ ਨੂੰ ਵੇਖਿਆ ਉੱਥੇ ਉਹ ਜਿਹੜੀਆਂ ਇੱਟਾਂ ਸੀਗੀਆਂ ਜੀ, ਉਹਨਾਂ ਨੂੰ ਕਿਸੇ ਨੇ ਰੰਗ ਮਾਰ ਦਿੱਤਾ। ਹੈ ਜੀ। ਰੰਗ ਮਾਰਨ ਤੋਂ ਬਾਅਦ ਉੱਥੇ ਕੀ ਹੋਇਆ, ਲੋਕੀ ਤਾਂ ਇੱਕ ਬੰਦਾ ਕੋਈ ਤੇਰੇ ਵਰਗਾ ਕੋਈ ਭਗਤ ਚਲਾ ਗਿਆ। ਮੇਰੇ ਵਰਗਾ ਭਗਤ ਕਿਉਂ, ਤੁਹਾਡੇ ਵਰਗਾ ਕਿਉਂ ਨਹੀਂ? ਉੱਥੇ ਲਿਜਾ ਕੇ ਉਹਨੇ ਝੰਡਾ ਕੱਢ ਦਿੱਤਾ। ਅੱਛਾ, ਲਓ ਜੀ, ਉੱਥੇ ਤਾਂ ਲਹਿਰਾਂ ਬਹਿਰਾਂ ਹੋ ਗਈਆਂ, ਮਤਲਬ ਲਾਈਨਾਂ ਲੱਗ ਗਈਆਂ ਮੱਥਾ ਟੇਕਣ ਨੂੰ ਤੇ ਬਾਬਾ ਜੀ ਮੁਰਾਦਾਂ ਪੂਰੀਆਂ ਕਰਦੇ। ਹਾਂ, ਹੁਣ ਦੇਖੋ ਉੱਥੇ ਇੱਕ ਮੇਰੇ ਵਰਗਾ ਬੰਦਾ ਆ, ਠੀਕ ਹੈ, ਤੇਰੇ ਵਰਗਾ ਜਾ ਸਕਦਾ, ਮੇਰੇ ਵਰਗਾ ਵੀ ਜਾ ਸਕਦਾ। ਬਿਲਕੁਲ ਬਿਲਕੁਲ। ਡਾਨੀ ਸੱਜਣ ਜਾ ਕੇ ਉੱਥੇ ਨਲਕਾ ਲਵਾਤਾ। ਅੱਛਾ, ਲਓ ਜੀ, ਉੱਥੇ ਤਾਂ ਚੌਂਕੀਆਂ ਲੱਗਣ ਲੱਗ ਪਈਆਂ। ਬੱਲੇ। ਉੱਥੇ ਤਾਂ ਮੈਂ ਕਿਹਾ ਜੀ ਲਹਿਰਾਂ ਬਹਿਰਾਂ। ਉਹ ਨਿੱਕਾ ਜਿਹਾ ਜਿਹੜਾ ਉਹਦਾ ਘਰ ਸੀ ਉਹ ਤਾਂ ਵੱਡਾ ਸਾਰਾ ਮਹਿਲ ਬਣਨਾ ਸ਼ੁਰੂ ਹੋ ਗਿਆ। ਕੋਈ ਇੱਟਾਂ ਸਟਾ, ਕੋਈ ਸੀਮਟ, ਕੋਈ ਜ਼ਰੀਆ। ਜਿਹਦੀ ਜ਼ਮੀਨ ਸੀ ਉਹ ਜਰਾ ਤੰਗ ਆ ਗਿਆ। ਉਹ ਕਹਿੰਦਾ ਭਰਾ ਮੇਰੇ ਕੋਲ ਤਾਂ 4 ਕਨਾਲ ਆ, ਮੇਰੀ ਨਾ ਜ਼ਮੀਨ ਨੱਪੀ ਜਾਓ ਤੁਸੀਂ ਜੀ। ਤੇ ਇਹ ਜਿਹੜੀਆਂ ਚੀਜ਼ਾਂ ਨੇ ਨਾ ਸਾਡੇ ਕੋਲ ਹੁੰਦਾ ਕੁਛ ਆ, ਲੋਕ ਬਣਾ ਕੁਛ ਲੈਂਦੇ ਨੇ, ਉੱਡਦਿਆਂ ਦੇ ਮਗਰ ਲੱਗ ਜਾਂਦੇ ਨੇ ਔਰ ਵਹਿਮਾਂ ਭਰਮਾਂ ਦੇ ਵਿੱਚ ਪੈ ਕੇ ਜਿੱਥੇ ਆਪਣਾ ਨੁਕਸਾਨ ਕਰਦੇ ਨੇ, ਆਰਥਿਕ ਤੌਰ ਤੇ, ਜਿਸਮਾਨੀ ਤੌਰ ਤੇ, ਦਿਮਾਗੀ ਤੌਰ ਤੇ ਉਹਨਾਂ ਦਾ ਸ਼ੋਸ਼ਣ ਹੁੰਦਾ। ਟਰੂ, ਬਿਲਕੁਲ ਟਰੂ। ਆਪਾਂ ਡੇਰਿਆਂ ਦੀ ਗੱਲ ਕਰ ਲਈਏ ਤੇ ਪੰਜਾਬੀ ਰੇਡੀਓ USA ਤੇ ਇਕਵਿੰਦਰ ਤੁਹਾਡੇ ਨਾਲ ਹੈ। ਮੇਰੇ ਨਾਲ ਦੀ ਚੇਅਰ ਤੇ ਬੈਠੇ ਨੇ ਚਰਨਜੀਤ ਜੋਗੀ। ਸ਼ੋ ਚੱਲ ਰਿਹਾ ਨਜ਼ਰੀਆ, ਗੱਲ ਅਸੀਂ ਕਰ ਰਹੇ ਹੈਗੇ ਆ ਵਹਿਮਾਂ ਭਰਮਾਂ ਦੀ। ਦੇਖੋ ਆਪਾਂ ਕੱਲ ਨੂੰ ਪਰਸੋਂ ਨੂੰ ਸ਼ੋ ਕਰਨ ਆਈਏ ਜਦੋਂ ਵੀ, ਮੈਂ ਕਹਾਂ ਵੀ ਮੈਂ ਤੇ ਇੱਧਰ ਦੀ ਚੇਅਰ ਤੇ ਬਹਿਣਾ, ਮੇਰਾ ਸ਼ੋ ਵਧੀਆ ਹੁੰਦਾ। ਉਹ ਲੱਕੀ ਨਹੀਂ ਹੋ ਹਨਾ, ਇਦਾਂ ਦੇ ਵਹਿਮ ਭਰਮ ਬਣ ਜਾਂਦੇ ਆ। ਬਿਲਕੁਲ। ਆਪਣੇ ਦੇਸ਼ ਜਦੋਂ ਲੋਕ ਕ੍ਰਿਕਟ ਖੇਡਦੇ ਆ ਉਦੋਂ ਬੜੇ ਵਹਿਮ ਭਰਮ ਆਉਂਦੇ ਆ ਵੀ ਮੈਂ ਜਦ ਤੱਕ ਮੈਚ ਜਿੱਤਦਾ ਨਹੀਂ ਇੱਥੇ ਹੀ ਬੈਠੇ ਰਹਿਣਾ। ਮੈਂ ਕਹਾਂ ਜੀ ਵੱਡੇ ਜਿਹੜੇ ਫਿਲਮ ਸਟਾਰ ਜਿਹੜੇ ਹੈਗੇ ਆ ਉਹ ਆਪਣਾ ਸ਼ੂਟਿੰਗ ਦਾ ਦਿਨ ਫਿਕਸ ਕਰਦੇ ਆ ਕਿ ਇਸ ਦਿਨ ਨੂੰ ਹੀ ਸ਼ੂਟਿੰਗ ਕਰਨੀ ਹੈ, ਇਸ ਦਿਨ ਨੂੰ ਹੀ ਫਿਲਮ ਦਾ ਪ੍ਰੀਮੀਅਰ ਹੋਊਗਾ,
ਇਸ ਦਿਨ ਨੂੰ ਹੀ ਫਿਲਮ ਅਸੀਂ ਰਿਲੀਜ਼ ਕਰਨੀ ਆ। ਬਕਾਇਦਾ ਉਹਨਾਂ ਨੇ ਡੇਟਾਂ ਫਿਕਸ ਕੀਤੀਆਂ ਹੋਈਆਂ। ਵੈਸੇ ਤੁਹਾਨੂੰ ਪਤਾ ਕਿ ਆਪਣੇ ਇੰਡੀਆ ਵਿੱਚ ਮੂਵੀਜ਼ ਫਰਾਈਡੇ ਹੀ ਕਿਉਂ ਰਿਲੀਜ਼ ਹੁੰਦੀਆਂ ਨੇ? ਮੈਂ ਕਦੇ ਐਡਾ ਕੋਈ ਖੋਜ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਮੈਂ ਕਿਹੜਾ ਆਇਨਸਟਾਈਨ ਦਾ ਭਾਂਜਾ। ਨਹੀਂ ਮੈਂ ਕੀਤੀ ਸੀ। ਦੇਖੋ ਕਹਿੰਦੇ ਕਿ ਅਰਲੀਅਰ ਜਿਹੜੀਆਂ ਮੂਵੀਜ਼ ਹੁੰਦੀਆਂ ਸੀਗੀਆਂ ਮੋਸਟਲੀ ਬਣਾਉਂਦੇ ਸੀ ਮੁਸਲਿਮ ਪ੍ਰੋਡਿਊਸਰਸ ਹੁੰਦੇ ਸੀ। ਅੱਛਾ। ਉਹਨਾਂ ਲਈ ਫਰਾਈਡੇ ਦਾ ਦਿਨ ਜਿਹੜਾ ਸ਼ੁਭ ਮੰਨਿਆ ਜਾਂਦਾ ਸੀ। ਇੱਕ ਤੇ ਸ਼ੁਭ ਸੀ, ਦੂਜਾ ਉਸ ਤੋਂ ਅਗਲੇ ਸੈਟਰਡੇ ਸੰਡੇ ਵੀਕਐਂਡ ਸੀ, ਲੋਕੀ ਵਿਹਲੇ ਹੁੰਦੇ ਸੀ। ਸੋ ਇਸ ਕਰਕੇ ਹੀ ਇੰਡੀਆ ਵਿੱਚ ਮੂਵੀ ਫਰਾਈਡੇ ਨੂੰ ਰਿਲੀਜ਼ ਕੀਤੀ ਜਾਂਦੀ ਹੈ। ਕੀ ਬਾਤ ਹੈ ਜੀ, ਆਹ ਗੱਲ ਨਵੀਂ ਸੁਣੀ। ਸਿੱਧੀ ਸਾਦੀ ਜੱਟੀ ਸਾਡੀ ਪਰੀਆਂ ਤੋਂ ਸੋਹਣੀ, ਪਰੀਆਂ ਤੋਂ ਸੋਹਣੀ, ਅਸੀਂ ਕੀ ਲੈਣਾ ਕਿਸੇ ਦੇ ਮੁੱਖ ਸ਼ਿੰਗਾਰੇ ਤੋਂ ਮਿੱਤਰਾ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਆ ਹਰਜੀਤ ਹਰਮਨ ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਤੇ ਪ੍ਰੋਗਰਾਮ ਨਜ਼ਰੀਆ ਚੱਲ ਰਿਹਾ ਜੀ। ਤੇ ਕੱਲੇ ਸਾਡੇ ਸਿੱਧੇ ਸਾਦੇ ਜਿਹੜੇ ਪੰਜਾਬੀ ਭਰਾ ਆ ਨਾ ਜੀ, ਜਾਂ ਭੈਣਾਂ ਆ ਜਾਂ ਮੇਰੀਆਂ ਸਹੇਲੀਆਂ ਆ, ਕੱਲੀਆਂ ਉਹੀ ਨਹੀਂ ਵਹਿਮਣਾ ਜੀ। ਮੈਂ ਕਹਾਂ ਜੀ ਵਹਿਮ ਇੱਥੇ ਗੋਰਿਆਂ ਗੋਰੀਆਂ ਨੇ ਵੀ ਬਹੁਤ ਪਾਲੇ ਹੋਏ ਆ। ਬਿਲਕੁਲ ਬਿਲਕੁਲ ਬਿਲਕੁਲ। ਦੇਖੋ ਮੈਨੂੰ ਪੈਰਿਸ ਦਾ ਇੱਕ ਪੁਲ ਯਾਦ ਆ ਗਿਆ। ਉਹ ਕਹਿੰਦੇ ਕਿ ਉਸ ਪੁਲ ਦੇ ਉੱਪਰ ਲੋਕੀ ਕੀ ਕਰਦੇ ਆ, ਤਾਲੇ ਲਗਾ ਕੇ ਚਾਬੀ ਵਾਪਸ ਲੈ ਆਉਂਦੇ ਆ। ਅੱਛਾ। ਮੰਨਤ ਮੰਗਦੇ ਆ ਕਿ ਜਦੋਂ ਸਾਡੀ ਮੰਨਤ ਪੂਰੀ ਹੋ ਗਈ ਅਸੀਂ ਆ ਕੇ ਤਾਲਾ ਖੋਲ ਦੇਾਂਗੇ। ਅੱਛਾ। ਜਿੱਦਾਂ ਆਪਣੇ ਕਹਿੰਦੇ ਵੀ ਕਿਸੇ ਦਰਖਤ ਦੇ ਦੁਆਲੇ ਘੁਮਾ ਦਿੰਦੇ ਆ। ਮੈਂ ਕਹਾਂ ਜੀ ਸਾਡੀਆਂ ਤੇ ਇੱਧਰ ਇਹਨਾਂ ਨੇ ਪੰਜਾਬ ਦੇ ਵਿੱਚ ਤਾਂ ਲੋਕਾਂ ਨੇ ਕਿਕਰਾਂ ਲਾਲ ਰੰਗ ਦੀਆਂ ਕਰ ਦਿੱਤੀਆਂ, ਬੰਨ ਕੇ ਲਾਲ ਧਾਗੇ। ਸੋ ਅੱਗੇ ਗੱਲ ਸੁਣੋ। ਹੋਇਆ ਏਦਾਂ ਕਿ ਉਸ ਪੁਲ ਲਈ ਖਤਰਾ ਪੈਦਾ ਹੋ ਗਿਆ ਕਿਉਂਕਿ ਇੰਨੇ ਤਾਲੇ ਲੱਗ ਗਏ ਕਿ ਉਸ ਪੁਲ ਦੇ ਟੁੱਟਣ ਦਾ ਮਤਲਬ ਇੱਕ ਖਦਸ਼ਾ ਹੋ ਗਿਆ। ਉਹ ਤੇਰਾ ਭਲਾ ਹੋ ਜਾਏ। ਤੇ ਪੁਲਿਸ ਕਹਿੰਦੀ ਵਹਿਮ ਭਰਮ ਛੱਡੋ, ਅਗਲਿਆਂ ਨੇ ਲੋਕਾਂ ਦੇ ਤਾਲੇ ਕੱਢ ਜਿੰਦੇ ਲਾ ਛੱਡੇ ਆਪਣੇ ਲਿਜਾ ਕੇ ਘਰ। ਮੰਨਦੇ ਰਹੋ ਕਹਿੰਦੇ ਮੰਨਤਾ। ਇਹਦਾ ਮਤਲਬ ਹੈ ਕਿ ਇਹ ਭਾਵੇਂ ਹੋਵੇ ਫੱਤੂ ਢਿੰਗਾ ਤੇ ਭਾਵੇਂ ਹੋਵੇ ਪੈਰਿਸ ਤੇ ਭਾਵੇਂ ਹੋਵੇ ਫਰਾਂਸ, ਸਾਰੇ ਲੋਕ ਇਹ ਵਹਿਮਾਂ ਭਰਮਾਂ ਦੇ ਸ਼ਿਕਾਰ ਹੈਗੇ ਕਿਤੇ ਨਾ ਕਿਤੇ ਜੀ। ਪੰਜਾਬੀ ਰੇਡੀਓ USA ਤੇ ਇਕਵਿੰਦਰ ਐਂਡ ਚਰਨਜੀਤ ਤੁਹਾਡੇ ਨਾਲ ਨੇ। ਅਸੀਂ ਗੱਲ ਕਰ ਰਹੇ ਹਾਂ ਵਹਿਮਾਂ ਭਰਮਾਂ ਦੀ। ਦੇਖੋ ਕਿਤੇ ਨਾ ਕਿਤੇ ਆਪਾਂ ਮੰਨ ਲਈਦੇ ਵਹਿਮ ਭਰਮ, ਹੋਰ ਕੋਈ ਗੱਲ ਨਾ ਕਰਕੇ ਆਪਣੇ ਮੰਮੀ ਡੈਡੀ ਨੂੰ ਖੁਸ਼ ਕਰਨ ਲਈ ਸੀ ਕਦੀ। ਮੈਂ ਕਹਾਂ ਜੀ ਦੇਖੋ ਸਾਡੇ ਪੰਜਾਬ ਦੇ ਵਿੱਚ ਕੋਈ ਨਾ ਕੋਈ ਬੁੜਾ ਐਸਾ ਤੁਹਾਨੂੰ ਜ਼ਰੂਰ ਮਿਲੂਗਾ ਪਿੰਡ ਦੇ ਵਿੱਚ ਜਿਹਨੇ ਸਲੇਡਾ ਦੇਖਿਆ ਹੋਊਗਾ। ਕੋਈ ਨਾ ਕੋਈ ਐਸੀ ਬੁੜੀ ਜ਼ਰੂਰ ਤੁਹਾਨੂੰ ਮਿਲੂਗੀ ਜਿਹਨੇ ਕਦੀ ਭੂਤ ਚੜੇ ਗੱਲਾਂ ਕੀਤੀਆਂ ਹੋਣਗੀਆਂ। ਬਿਲਕੁਲ ਬਿਲਕੁਲ ਸਹੀ ਗੱਲ। ਕੋਈ ਨਾ ਕੋਈ ਬੰਦਾ ਤੁਹਾਨੂੰ ਐਸਾ ਜ਼ਰੂਰ ਮਿਲੂਗਾ ਜਿਹਨੂੰ ਉਪਰੀ ਕਿਸਮ ਦੀ ਛਾਇਆ ਹੋਊਗੀ, ਜਿਹਨੂੰ ਕਸਰ ਹੋਊਗੀ, ਹਨਾ। ਇਸ ਤਰ੍ਹਾਂ ਦੇ ਜਿਹੜੇ ਸਾਡੇ ਪਿੰਡਾਂ ਦੇ ਵਿੱਚ ਲੋਕ ਤੁਰੇ ਫਿਰਦੇ ਆ ਨਾ, ਪਤਾ ਨਹੀਂ ਉਹ ਕਿਸ ਭਰਮ ਦੇ ਹੇਠਾਂ, ਕਿਸ ਵਹਿਮ ਦੇ ਹੇਠਾਂ ਦੂਸਰਿਆਂ ਦੇ ਅੰਦਰ ਵੀ ਖੌਫ ਪੈਦਾ ਕਰਦੇ ਆ। ਮੈਂ ਤੁਹਾਨੂੰ ਦੱਸਾਂ, ਮੈਂ ਹਾਂਗਕਾਂਗ ਗਿਆ, ਉੱਥੇ ਮੇਰਾ ਦੋਸਤ ਕਹਿੰਦਾ ਕਿ ਤੈਨੂੰ ਇੱਕ ਤਮਾਸ਼ਾ ਦਿਖਾਉਣਾ। ਅੱਛਾ। ਮੈਂ ਕਿਹਾ ਇੱਥੇ ਕਿਹੜਾ ਮਾਮਾ ਰੱਸੀ ਦੇ ਉੱਪਰ ਕੋਈ ਸਾਈਕਲ ਚਲਾਉਣ ਵਾਲਾ ਆ ਗਿਆ ਹੈ, ਇੱਥੇ ਕਿਹੜਾ ਤਮਾਸ਼ਾ ਆ? ਕਹਿੰਦੇ ਚੱਲ ਆ ਜਾ ਚਲੀਏ। ਇੱਕ ਪੁਲ ਦੇ ਹੇਠਾਂ ਸੀ ਗਏ। ਮੈਂ ਕਿਹਾ ਜੀ ਉੱਥੇ ਤਾਂ ਤੂਫਾਨ ਮਹਿਕਣ, ਹਾਏ 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 ਐਸਾ ਮੇਲਾ ਲੱਗਿਆ ਹੋਇਆ, ਗੋਰੇ ਗੋਰੀਆਂ ਦੇ ਉੱਥੇ ਜੁੱਤੀਆਂ ਪੈਣ, ਫਾੜ 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 ਫਾੜ। ਮਤਲਬ ਇੱਧਰ ਵਾਲਾ ਸੀਨ। ਮੈਂ ਕਿਹਾ ਜੀ ਸੇਮ ਕਿਸੇ ਟੋਬੇ ਵਾਲਾ ਸੀਨ ਹੈ ਵੀ ਜਿੱਦਾਂ ਕਿਸੇ ਟੋਬੇ ਤੇ ਕੋਈ ਮਾੜਾ ਸਾਧ ਬੈਠਾ ਹੁੰਦਾ, ਚਮਟਾ ਲੈ ਕੇ ਕੁੱਟਣ ਡਿਆ ਹੁੰਦਾ, ਉਹੋ ਜਿਹਾ ਕੱਢਦੇ ਜਿਹੜੇ। ਹਾਂ, ਉੱਥੇ ਭੂਤ ਕੱਢੇ ਜਾ ਰਹੇ ਸੀ। ਅੱਛਾ। ਉਪਰੀਆਂ ਕਸਮਾਂ ਜਿਹੜੀਆਂ ਸੀਗੀਆਂ ਨਾ ਉਹ ਕੱਢੀਆਂ ਜਾ ਰਹੀਆਂ ਸੀ। ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਇਹਦਾ ਮਤਲਬ ਆ ਕਿ ਸਾਰੀ ਦੁਨੀਆ ਜਿਹੜੀ ਨਾ ਉੱਥੇ ਬੰਦੇ ਇੱਕ ਦੂਜੇ ਦੇ ਨਾਲ ਮਿਲ ਕੇ ਗਏ ਹੋਏ, ਆਪਾਂ ਇਕੱਠੇ ਹੀ ਰਹਿੰਦੇ ਸੀ ਕਦੀ। ਹਾਂ। ਹਰ ਚੜ੍ਹਦੀ ਸਵੇਰ ਤੋਂ ਢਲਦੀ ਰਾਤ ਤਾਈਂ, ਸਾਲ ਦੇ 365 ਤੇ ਹਫਤੇ ਦੇ 7 ਦਿਨ ਸੁਣਦੇ ਰਹੋ ਆਪਣਾ ਮਾਨਯੋਗ ਤੇ ਮਨ ਪਾਉਂਦਾ ਰੇਡੀਓ, ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਤੇ ਪ੍ਰੋਗਰਾਮ ਨਜ਼ਰੀਆ ਚੱਲ ਰਿਹਾ ਜੀ। ਤੇ ਅੱਜ ਅਸੀਂ ਵਹਿਮਾਂ ਭਰਮਾਂ ਦੇ ਉੱਪਰ ਲਾਇਆ ਹੋਇਆ ਟੀਕਾ ਭਰ ਕੇ ਜੀ। ਬਿਲਕੁਲ ਬਿਲਕੁਲ। ਐਂਡ ਮੈਂ ਗੱਲ ਪਤਾ ਸ਼ੁਰੂ ਕਿੱਥੋਂ ਕੀਤੀ ਸੀ? ਮੈਂ ਅੱਜ ਇੱਕ ਪੋਸਟ ਦੇਖੀ। ਅੱਛਾ। ਕਿਸੇ ਦਰਖਤ ਦੇ ਉੱਪਰ ਜੁੱਤੀਆਂ ਟੰਗੀਆਂ ਹੋਈਆਂ, ਮਤਲਬ ਉਸ ਦਰਖਤ ਤੇ ਪੱਤਾ ਨਹੀਂ ਦਿਸਦਾ। ਜੁੱਤੀਆਂ ਲੱਗਦੀਆਂ। ਮੇਰੇ ਨੰਬਰ ਦੀ ਵੀ ਇੱਕ ਤੋੜ ਲਿਆਉਣੀ ਸੀ। ਉਹ ਨਹੀਂ, ਕਹਿੰਦੇ ਹੋਇਆ ਕਿ ਕਿਸੇ ਬੰਦੇ ਦੀ ਆਪਣੇ ਘਰ ਜਾਂਦੇ ਨਹੀਂ ਟੁੱਟ ਗਈ ਜੁੱਤੀ। ਅੱਛਾ। ਕਿਤੇ ਪ੍ਰਾਹੁਣੇ ਤੇ ਗਿਆ ਸੀਗਾ, ਉਹ ਕਿਤੇ ਗਿਆ ਹੋਣਾ ਕਿ ਸੱਗਾ ਰਤਾ ਪ੍ਰਾਹੁਣਾ। ਆਹੋ। ਤੇ ਅਗਲੇ ਨੇ ਜੁੱਤੀ ਟੰਗ ਦਿੱਤੀ ਤੇ ਨਾਲ ਲਿਖ ਦਿੱਤਾ ਵੀ ਜੁੱਤੀ ਟੰਗਣ ਨਾਲ ਮਾਨਤਾ ਪੂਰੀ ਹੁੰਦੀ ਹੈ, ਵੀ ਮੇਰੀ ਜੁੱਤੀ ਕੋਈ ਚੱਕ ਕੇ ਨਾ ਜਾਵੇ। ਸੱਚੀ? ਉਹ ਤੇ ਅਗਲਾ ਆਉਂਦਾ ਹੋਇਆ ਆਪਣੀ ਜੁੱਤੀ ਚੱਕ ਕੇ ਲੈ ਆਇਆ। ਲੋਕਾਂ ਨੇ ਦਰਖਤ ਦੀ ਹਾਲਤ ਬੁਰੀ ਕਰ ਛੱਡੀ। ਓਏ ਹੋਏ, ਮਤਲਬ ਪੱਤਿਆਂ ਦੀ ਥਾਂ ਨੂੰ ਜੁੱਤੀਆਂ ਲੱਗੀਆਂ ਹੋਈਆਂ ਨੇ। ਇਹਦਾ ਮਤਲਬ ਛਤਰਾਂ ਵਾਲਾ ਦਰਖਤ ਬਣ ਗਿਆ।
ਅਸੀਂ ਇਦਾਂ ਦੇ ਬੰਦੇ ਨੂੰ ਕੋਈ ਚਿੱਤਰਾਂ ਵਾਲਾ ਚਾਹੀਦਾ। ਨਹੀਂ, ਅਸੀਂ ਸੋਚਦੇ ਵੀ ਨਹੀਂ ਆ ਮਤਲਬ ਉਸ ਚੀਜ਼ ਦੇ ਪਿੱਛੇ ਕੀ ਲੌਜੀਕ ਆ, ਉਹ ਚੀਜ਼ ਸਹੀ ਹੈ ਕਿ ਨਹੀਂ। ਮਤਲਬ ਇਸ ਇੰਡੀਆ ਦੇ ਵਿੱਚ ਕੀ ਬਾਹਰ ਕਿਤੇ ਵੀ ਕਿਸੇ ਨੂੰ ਬੇਵਕੂਫ ਬਣਾਉਣਾ ਬੜਾ ਸੌਖਾ, ਲੋਕ ਬਿਜ਼ਨਸ ਹੀ ਕਰਦੇ ਆ। ਮੈਂ ਕਹਾਂ ਜੀ ਜੇਕਰ ਅਸੀਂ ਇਦਾਂ ਬੇਵਕੂਫ ਨਾ ਬਣਾਂਗੇ, ਅੱਜ ਜਿਹੜੇ ਇੰਨੇ ਕਾਲੇ ਲਾਉਂਦੇ ਮਾਰ ਤੁਰੇ ਫਿਰਦੇ ਆ, ਉਹਨਾਂ ਦੀ ਰੋਜ਼ੀ ਰੋਟੀ ਕਿੱਥੋਂ ਚੱਲਣੀ ਆ? ਪੰਜਾਬੀ ਰੇਡੀਓ USA ਤੇ ਇਸ ਵੇਲੇ ਪ੍ਰੋਗਰਾਮ ਨਜ਼ਰੀਆ ਚੱਲ ਰਿਹਾ ਜੀ, ਤੇ ਬਹੁਤ ਸਾਰੀਆਂ ਗੱਲਾਂ ਬਾਤਾਂ ਅਸੀਂ ਤੁਹਾਡੇ ਨਾਲ ਕਰ ਰਹੇ ਹਾਂ, ਤੇ ਇਕਵਿੰਦਰ ਤੇ ਚਰਨਜੀਤ ਦੀ ਜੋੜੀ ਤੁਹਾਡੀ ਇਸ ਵੇਲੇ ਖਿਦਮਤ ਦੇ ਵਿੱਚ ਹਾਜ਼ਰ ਹੈ। ਤੇ ਖਿਦਮਤ ਵਿੱਚ ਹਾਜ਼ਰ ਹੋ ਕੇ ਅਸੀਂ ਕਰ ਕੀ ਰਹੇ ਹਾਂ ਭਲਾ? ਅਸੀਂ ਗੱਲ ਕਰ ਰਹੇ ਹਾਂ ਵਹਿਮਾਂ ਭਰਮਾਂ ਦੀ। ਹੁਣ ਦੇਖੋ ਫੋਰਨ ਦੇ ਵਿੱਚ ਮਤਲਬ ਆਪਣੇ ਇੱਧਰ ਹੈਲੋਵੀਨ ਕਿੰਨਾ ਮਨਾਇਆ ਜਾਂਦਾ ਹੈ। ਸੋ ਹੈਲੋਵੀਨ ਵੀ ਇੱਕ ਤਰੀਕੇ ਦਾ ਵਹਿਮ ਭਰਮ ਹੀ ਹੈ। ਅੱਛਾ, ਉਹਨਾਂ ਨੂੰ ਲੱਗਦਾ ਹੈ ਕਿ ਜਿਹੜੀਆਂ ਸਪਿਰਿਟਸ ਨੇ ਉਹਨਾਂ ਨੂੰ ਆਨਰ ਕਰਨ ਦੇ ਲਈ ਜਿਹੜਾ ਸੈਲੀਬ੍ਰੇਟ ਜਿਹੜਾ ਤਿਉਹਾਰ ਹੈ ਮਨਾਇਆ ਜਾਣਾ ਚਾਹੀਦਾ ਹੈ, ਸੈਲੀਬ੍ਰੇਟ ਕਰਨਾ ਚਾਹੀਦਾ ਹੈ। ਅੱਛਾ, ਪਰ ਜਿਹੜੀਆਂ ਸਪਿਰਿਟਸ ਨੇ ਉਹ ਭਾਵੇਂ ਹੋਣ ਭਾਵੇਂ ਨਾ ਹੋਣ, ਉਹ ਅਗਲੇ ਸਾਰੇ ਭੂਤ ਪਤਾਣੀ ਬਣੇ ਫਿਰਦੇ ਆ ਤੇ ਟੌਫੀਆਂ ਮੰਗ ਖਾਂਦੇ। ਪਹਿਲਾਂ ਭੂਤ ਟੌਫੀਆਂ ਖਾਂਦੇ? ਹਾਂ ਵੇ ਭੂਤ ਤਾਂ ਲਹੂ ਪੀਂਦੇ ਆ, ਫੇਫੜੇ ਖਾਂਦੇ ਆ। ਇਹ ਤੁਹਾਨੂੰ ਕਿਹਨੇ ਦੱਸਿਆ? ਲੈ ਵੀ ਦੱਸੋ, ਸਾਡੇ ਵਾਲੇ ਵੀ ਜਿਹੜੇ ਨਾ ਪੰਜਾਬ ਦੇ ਵਿੱਚ ਆ ਮਾਊ ਆ, ਉਹ ਇਹਦੇ ਦੇ ਭੂਤ ਆ, ਉਹਨਾਂ ਨੂੰ ਵੀ ਖੁਸ਼ ਕਰਨ ਦੇ ਵਾਸਤੇ ਕੁਝ ਬਣਾਉਣਾ ਚਾਹੀਦਾ। ਸਾਡੇ ਜਵਾਕ ਤਾਂ ਸਾਰੀ ਉਮਰ ਇਹਨਾਂ ਤੋਂ ਡਰਦੇ ਰਹਿੰਦੇ ਆ। ਸਹੀ ਗੱਲ ਹੈ। ਨਿਆਣੇ ਨੇ ਰੋਟੀ ਨਹੀਂ ਖਾਧੀ, ਮਾਊ ਆ ਜਾਊਗਾ। ਨਿਆਣਾ ਰੋਂਦਾ, ਮਾਊ ਆ ਜਾਊਗਾ। ਨਿਆਣੇ ਨੇ ਕੁਝ ਹੋਰ ਕਰ ਦਿੱਤੀ ਸ਼ਰਾਰਤ, ਮਾਊ ਆ ਜਾਊਗਾ। ਬਸ ਮਾਊ ਨੇ ਸਾਡਾ ਬਚਪਨ ਖਰਾਬ ਕਰ ਛੱਡਿਆ। ਨਾਲੇ ਯਾਰ ਦੇਖੋ, ਫਿਲਮਾਂ ਜਿਹੜੀਆਂ ਬਣਦੀਆਂ ਉਹਨਾਂ ਦੇ ਵਿੱਚ ਕਈ ਭੂਤ ਚੜੇਲਾ ਕਿੰਨੀਆਂ ਸੋਹਣੀਆਂ ਸੋਹਣੀਆਂ ਹੁੰਦੀਆਂ, ਚਿੱਤ ਕਰਦਾ ਰਹਿੰਦਾ ਬੰਦਾ ਇਹਦੇ ਨਾਲ ਵਿਆਹ ਹੀ ਕਰ ਲਵੇ। ਤੇ ਸਾਡੇ ਘਰ ਦੇ ਦੰਦ ਬਾਹਰ ਨਿਕਲੇ ਹੋਣੇ ਆ, ਪੈਰ ਪੁੱਠੇ ਹੋਣੇ ਆ, ਹਾਂ ਰੰਗ ਕਾਲਾ ਹੋਣਾ, ਉਹਦੇ ਸਿੰਘ ਹੋਣਗੇ, ਫਲਾਣਾ ਨੇ। ਯਾਰ ਘੱਟੋ ਘੱਟ ਭੂਤਾਂ ਦੀ ਇੱਕ ਇਮੇਜ ਤਾਂ ਬਣਾਓ। ਪੰਜਾਬੀ ਰੇਡੀਓ USA ਤੁਸੀਂ ਸੁਣ ਰਹੇ ਹੋ ਜੀ, ਤੇ ਇਹ ਪ੍ਰੋਗਰਾਮ ਚੱਲ ਰਿਹਾ ਨਜ਼ਰੀਆ, ਤੇ ਬਹੁਤ ਸਾਰੀਆਂ ਗੱਲਾਂ ਬਾਤਾਂ ਅਸੀਂ ਵਹਿਮਾਂ ਭਰਮਾਂ ਤੇ ਕਰ ਰਹੇ ਹਾਂ। ਬਹੁਤ ਸਾਰੇ ਲੋਕ ਜਿਹੜੇ ਆ ਨਾ, ਆਮ ਤੌਰ ਤੇ ਤੁਸੀਂ ਦੇਖਿਆ ਹੋਣਾ ਕਿ ਧਾਗੇ ਤਵੀਤਾਂ ਦੇ ਵਿੱਚ ਬਹੁਤ ਯਕੀਨ ਕਰਦੇ ਆ। ਬਿਲਕੁਲ ਬਿਲਕੁਲ। ਐਸੇ ਵੀ ਲੋਕ ਇੱਥੇ ਦੇਖੇ ਨੇ ਕਿ ਜਿਹੜੇ ਮੁੰਡਾ ਹੋਣ ਦੀ ਪੁੜੀ ਖਾਂਦੇ ਨੇ, ਅੱਛਾ ਦਵਾਈ ਖਾਂਦੇ ਨੇ, ਔਰ ਨਾਲ ਦੀ ਨਾਲ ਤਵੀਤ ਬੰਨਦੇ ਨੇ ਕਿ ਲੈ ਵੀ ਇਸ ਵਾਰੀ ਤਾਂ ਕਾਕਾ ਹੀ ਹੋਣਾ। ਮਤਲਬ ਮੁੜ ਕੇ ਜੇ ਹੋ ਜਾਏ ਕੁੜੀ ਤੇ ਫਿਰ ਮਤਲਬ ਸਾਰਿਆਂ ਦੇ ਮੂੰਹ ਇਦਾਂ ਦੇ ਹੋ ਜਾਂਦੇ। ਪਰ ਮੈਨੂੰ ਤਾਂ ਇੱਕ ਗੱਲ ਨਹੀਂ, ਜੇ ਮੁੜ ਕੇ ਕੁੜੀ ਹੋ ਜਾਵੇ ਤਾਂ ਫਿਰ ਉਹ ਮੁੜ ਕੇ ਉਹਦੇ ਕੋਲ ਹੀ ਜਾਂਦੇ ਨੇ ਜਿਸ ਸਾਧ ਨੇ ਉਹ ਤਵੀਤ ਦਿੱਤਾ ਹੁੰਦਾ ਜਾਂ ਉਹ ਕੁੜੀ ਦਿੱਤੀ ਹੁੰਦੀ ਆ। ਇਹ ਮਹਾਰਾਜ ਪੈਸੇ ਸਾਡੇ ਕੋਲ ਤੁਸੀਂ 5100 ਰੁਪਇਆ ਲੈ ਲਿਆ ਤੇ ਸਾਡੇ ਕੁੜੀ ਹੋ ਗਈ ਆ, ਇਹ ਕੀ ਬਦਤਮੀਜੀ ਆ। ਅਗਲਾ ਕਹਿੰਦਾ ਕੋਈ ਗੱਲ ਨਹੀਂ ਬੇਟਾ, ਮੈਂ ਵੀ 5 ਪੁੜੀਆਂ ਖਾਧੀਆਂ ਸੀ, ਮੇਰੇ ਵੀ 4 ਕੁੜੀਆਂ ਹੋਈਆਂ ਸੀ, ਬਾਅਦ ਵਿੱਚ ਮੁੰਡਾ ਆਇਆ ਸੀ। ਮਤਲਬ ਵਹਿਮ ਭਰਮ ਦਾ ਕੋਈ ਇਲਾਜ ਆਪਣੇ ਲੋਕਾਂ ਕੋਲ ਹੈ ਨਹੀਂ ਆ। ਮੈਂ ਕਹਾਂ ਜੀ ਵੈਸੇ ਕੋਰੋਨਾ ਵੈਕਸੀਨ ਤੋਂ ਪਹਿਲਾਂ ਸਾਡੇ ਇੱਧਰ ਵਹਿਮ ਵੈਕਸੀਨ ਹੋਣੀ ਚਾਹੀਦੀ ਸੀ। ਬੜੀਆਂ ਵਹਿਮਾਂ ਦੀਆਂ ਗੱਲਾਂ ਕੀਤੀਆਂ, ਬੜੀਆਂ ਸੀ ਭਰਮਾਂ ਦੀਆਂ ਗੱਲਾਂ ਕੀਤੀਆਂ, ਉਹਨਾਂ ਲੋਕਾਂ ਦੀਆਂ ਗੱਲਾਂ ਕੀਤੀਆਂ ਕਿ ਜਿਹੜੇ ਲੋਕ ਇਹਨਾਂ ਦੇ ਵਿੱਚ ਫਸੇ ਬੈਠੇ ਨੇ। ਨਿਕਲਣਾ ਤਾਂ ਨਹੀਂ ਇਹਨਾਂ ਨੇ। ਬਿਲਕੁਲ। ਪਿੱਛੇ ਮੈਂ ਗਈ ਸੀ ਜਦੋਂ ਪੰਜਾਬ, ਸਾਨੂੰ ਪਤਾ ਕੀ ਕਹਿੰਦੇ ਹੋਣੇ ਇਸ ਵੇਲੇ। ਮੇਰੀ ਗੱਲ ਸੁਣੋ, ਪਿੱਛੇ ਮੈਂ ਪੰਜਾਬ ਗਈ, ਕਹਿੰਦੇ ਜੀ ਕੁੱਤੇ ਜਿਹੜੇ ਹੈਗੇ ਬੜੇ ਆਉਂਦੇ ਆ, ਤੇ ਇਸ ਕਰਕੇ ਨਾ ਨੀਲ ਦੀਆਂ ਬੋਤਲਾਂ ਟੰਗੀਆਂ ਸੀ ਵੀ ਕੁੱਤਾ ਸਾਡੇ ਘਰ ਦੇ ਲੱਗੇ ਨਾ ਆਏ। ਲਓ ਜੀ, ਨੀਲ ਦੀਆਂ ਬੋਤਲਾਂ ਟੰਗਣ ਦੇ ਨਾਲ ਵੀ ਕੁੱਤੇ ਨੂੰ ਕਬਜ਼ ਨਹੀਂ ਹੋਈ। ਮਤਲਬ ਕਹਿਣ ਦਾ ਇਹ ਆ ਕਿ ਜਿਹੜੇ ਮਰਜ਼ੀ ਵਹਿਮ ਭਰਮ ਤੁਸੀਂ ਮੰਨਦੇ ਹੋ, ਜਿਹੜੇ ਮਰਜ਼ੀ ਤੁਸੀਂ ਟੋਟ ਕੇ ਕਰਦੇ ਰਹੋ, ਉਹਨਾਂ ਨਾਲ ਕੁਝ ਨਹੀਂ ਹੋਣਾ ਜਦ ਤੱਕ ਤੁਹਾਡਾ ਜਿਹੜਾ ਮਨ ਆ ਉਹ ਸਾਫ਼ ਨਹੀਂ ਆ, ਤੁਹਾਡੀ ਨੀਅਤ ਸਾਫ਼ ਨਹੀਂ ਆ, ਰੱਬ ਨਾਲ ਤੁਸੀਂ ਜੁੜੇ ਹੋਏ ਨਹੀਂ। ਬਿਲਕੁਲ ਜੀ, ਇਰਾਦੇ ਨੇਕ ਹੋਣ ਜੀ। ਤਬੀਅਤ ਦੇ ਨਾਲ ਉਛਾਲਿਆ ਗਿਆ ਇੱਕ ਪੱਥਰ ਵੀ ਆਸਮਾਨ ਦੀ ਹਿੱਕ ਦੇ ਵਿੱਚ ਛੇਕ ਕਰ ਸਕਦਾ ਹੈ। ਪਰ ਜੇਕਰ ਤੁਸੀਂ ਇਸ ਤਰ੍ਹਾਂ ਦੀਆਂ ਐਵੇਂ ਲੇਲੜੀਆਂ ਜੀਆਂ ਕੱਢਦੇ ਫਿਰੋਗੇ, ਅੱਕਾਂ ਦੇ ਉੱਪਰ ਤੇਲ ਪਾਉਂਦੇ ਫਿਰੋਗੇ, ਤਾਂ ਕਾਢਿਆਂ ਦੇ ਉੱਪਰ ਤਨਚੌਲੀਆਂ ਜੀਆਂ ਪਾਉਂਦੇ ਫਿਰੋਗੇ, ਤੁਸੀਂ ਆਪਣੇ ਕੋਠਿਆਂ ਦੇ ਉੱਪਰ ਸਤਨਾਜਾ ਪਾਉਂਦੇ ਫਿਰੋਗੇ, ਚੌਂਕਾਂ ਦੇ ਵਿੱਚ ਝਾੜੂ ਖਿਲਾਰ ਕੇ ਰੱਖੋਗੇ ਜਾਂ ਸੰਧੂਰ ਖਿਲਾਰੋਗੇ ਜਾਂ ਕਿਤੇ ਨਾਰੀਅਲ ਰੱਖੋਗੇ, ਇਸ ਤਰੀਕੇ ਦੇ ਨਾਲ ਤੁਹਾਡੀ ਪੂਰੀ ਨਹੀਂ ਪੈਣੀ। ਪਰ ਇਹਨਾਂ ਗੱਲਾਂ ਦੇ ਵਿੱਚ ਸਾਡਾ ਸਮਾਂ ਪੂਰਾ ਹੋ ਚੱਲੀਏ ਫਿਰ ਆਪਾਂ। ਮੈਂ ਕਹਾਂ ਜੀ ਆਪਾਂ ਨਿਕਲੀਏ, ਕਿਉਂਕਿ ਦੂਸਰੇ ਬੰਦੇ ਝਾਤੀਆਂ ਮਾਰਨ ਲੱਗ ਪਏ ਆ। ਹਾਏ ਹਾਏ, ਚਲੋ ਫਿਰ ਚੱਲਦੇ ਆ। ਲਓ ਜੀ, ਹਾਂ ਕੱਲ ਫਿਰ ਆਵਾਂਗੇ। ਕੱਲ ਆਉਣਾ ਪੈਣਾ ਜੀ। ਤੇ ਫਿਲਹਾਲ ਇਸ ਵੇਲੇ ਪੰਜਾਬੀ ਰੇਡੀਓ USA ਦਾ ਇਹ ਪ੍ਰੋਗਰਾਮ ਨਜ਼ਰੀਆ ਸਾਨੂੰ ਇੱਥੇ ਹੀ ਸਮੇਟਣ ਦੀ ਦਿਓ ਇਜਾਜ਼ਤ। ਪਰ ਤੁਸੀਂ ਇਸੇ ਤਰ੍ਹਾਂ ਹੀ ਸੁਣਦੇ ਰਹਿਣਾ ਜੀ ਆਪਣੇ ਦਿਲ ਦੀ ਆਵਾਜ਼ ਪੰਜਾਬੀਆਂ ਦਾ ਮਾਣ ਪੰਜਾਬੀ ਰੇਡੀਓ USA।